ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਬਣੇ ਹੋਏ ਆ, ਮੈਂ ਅਮਰਵੀਰ ਸਿੰਘ ਅੱਜ ਆਪ ਸਭ ਦਾ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਇੱਥੇ ਅੱਜ ਦਾ ਇਹ ਜਿਹੜਾ ਸ਼ੋਅ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੋਏ ਹਾਂ, ਵਿਸ਼ੇਸ਼ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਵਰਲਡ ਸਿੱਖ ਪਾਰਲੀਮੈਂਟ ਦੀਆਂ ਜਿਹੜੀਆਂ ਵੱਖਰੀਆਂ ਕਾਉਂਸਲਸ ਨੇ ਉਹਨਾਂ ਵੱਲੋਂ ਜਿਹੜਾ ਕੰਮ ਆਰੰਭਿਆ ਜਾ ਰਿਹਾ ਹੈ ਉਸ ਬਾਬਤ ਤੇ ਜਿਹੜੀ ਵਿਚਾਰ ਚਰਚਾ ਹੈਗੀ ਹੈ ਅੱਜ ਅਸੀਂ ਇਸ ਸ਼ੋਅ ਦੇ ਦੌਰਾਨ ਕਰਾਂਗੇ। 6, 7, 8 ਮਾਰਚ ਨੂੰ ਜਿਹੜੇ ਆਉਣ ਵਾਲੇ ਮਹੀਨੇ ਦਾ ਜਿਹੜਾ ਪਹਿਲਾ ਵੀਕਐਂਡ ਹੈ ਉਸ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਇੱਥੇ ਨਿਊਯਾਰਕ ਦੇ ਵਿੱਚ ਵਰਲਡ ਸਿੱਖ ਪਾਰਲੀਮੈਂਟ ਦੀ ਜਿਹੜੀ ਰਿਲੀਜੀਅਸ ਕਾਉਂਸਲ ਹੈ ਉਹਦੇ ਵੱਲੋਂ ਇੱਕ ਗੁਰਮਤ ਕੈਂਪ ਜਿਹੜਾ ਹੈ ਉਹ ਲਾਇਆ ਜਾ ਰਿਹਾ ਹੈ, ਜਿਸ ਬਾਬਤ ਇੱਥੇ ਅੱਜ ਵਰਲਡ ਸਿੱਖ ਪਾਰਲੀਮੈਂਟ ਦੇ ਜਿਹੜੇ ਜਨਰਲ ਸੈਕਟਰੀ ਹੈਗੇ ਆ ਸਰਦਾਰ ਹਿੰਮਤ ਸਿੰਘ, ਉਹ ਸਾਡੇ ਨਾਲ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ ਆ। ਉਹਨਾਂ ਕੋਲੋਂ ਜਾਣਕਾਰੀ ਵੀ ਲਵਾਂਗੇ ਇਸ ਬਾਬਤ ਤੇ ਹੋਰ ਵਰਲਡ ਸਿੱਖ ਪਾਰਲੀਮੈਂਟ ਦੇ ਹਵਾਲੇ ਨਾਲ ਜਿਹੜੀਆਂ ਡਿਵੈਲਪਮੈਂਟਸ ਹੋ ਰਹੀਆਂ ਨੇ ਉਸ ਬਾਬਤ ਵੀ ਵਿਚਾਰ ਚਰਚਾ ਕਰਾਂਗੇ। ਹਿੰਮਤ ਸਿੰਘ ਹੋਰਾਂ ਦੇ ਨਾਲ ਮਿਲ ਕੇ ਅੱਜ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਿੰਮਤ ਸਿੰਘ ਜੀ, ਕੀ ਕਹਿਣਾ ਚਾਹੋਗੇ ਜਾਂ ਕੀ ਦੱਸ ਸਕਦੇ ਹੋ ਜਿਹੜੀ ਇਹ 6, 7, 8 ਮਾਰਚ ਨੂੰ ਤੁਹਾਡੀ ਵਰਲਡ ਸਿੱਖ ਪਾਰਲੀਮੈਂਟ ਦੀ ਜਿਹੜੀ ਰਿਲੀਜੀਅਸ ਕਾਉਂਸਲ ਹੈ ਉਹਦੇ ਵੱਲੋਂ ਜਿਹੜਾ ਇਹ ਗੁਰਮਤ ਕੈਂਪ ਲਾਇਆ ਜਾ ਰਿਹਾ ਹੈ ਇੱਥੇ ਨਿਊਯਾਰਕ ਦੇ ਵਿੱਚ? ਜੀ ਅਮਰਵੀਰ ਸਿੰਘ ਜੀ, ਇਹ ਪਹਿਲੀ ਵਾਰੀ ਹੋ ਰਿਹਾ ਕਿ ਨਿਊਯਾਰਕ ਦੀ ਧਰਤੀ ਤੇ ਜੋ ਕਿ ਵਰਲਡ ਸਿੱਖ ਪਾਰਲੀਮੈਂਟ ਦੀ ਐਜੂਕੇਸ਼ਨ ਕਾਉਂਸਲ ਵੱਲੋਂ ਇਹ ਪ੍ਰੋਗਰਾਮ ਲਿਖਿਆ ਗਿਆ ਹੈਗਾ। ਇਸ ਪ੍ਰੋਗਰਾਮ ਨੂੰ ਜਿਹੜਾ ਮਾਰਚ 6, 7, 8 ਤਰੀਕ ਫਰਾਈਡੇ, ਸੈਚਰਡੇ, ਸੰਡੇ 3 ਦਿਨ ਦਾ ਇਹ ਕੈਂਪ ਹੈਗਾ, ਪਰਿਵਾਰਕ ਗੁਰਮਤ ਕੈਂਪ ਜੀ। ਇਹਦੇ ਵਿੱਚ ਜਿਵੇਂ ਕਿ ਸਾਡੇ ਟੀਨੇਜਰ ਬੱਚੇ 14 ਸਾਲ ਤੋਂ ਉੱਤੇ ਜਿਹੜੇ ਬੱਚੇ ਹੈਗੇ ਆ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਆਪਣੇ ਪੇਰੈਂਟਸ ਦੇ ਨਾਲ, ਆਪਣੇ ਮਾਤਾ ਪਿਤਾ ਦੇ ਨਾਲ ਉਹ ਬੱਚੇ ਇਸ ਕੈਂਪ ਨੂੰ ਸ਼ਮੂਲੀਅਤ ਕਰਨ। ਇਸ ਕੈਂਪ ਦੇ ਵਿੱਚ ਇਸ ਕੈਂਪ ਨੂੰ ਜਿਹੜਾ ਹੋਸਟ ਕਰਨਗੇ ਭਾਈ ਜਗਜੀਤ ਸਿੰਘ ਜੀ UK ਤੋਂ, ਜਿਹੜੇ ਕਿ ਹੁਣ ਤੱਕ ਕਾਫੀ ਸਾਰੀਆਂ ਕੰਟਰੀਆਂ ਦੇ ਵਿੱਚ ਇਹ ਪਰਿਵਾਰਕ ਗੁਰਮਤ ਕੈਂਪ ਜਿਹੜੇ ਲਾ ਚੁੱਕੇ ਆ। ਸੋ ਸਿੱਖ ਸੰਗਤਾਂ ਦੀਆਂ ਜਿਸ ਕੰਟਰੀ ਦੇ ਵਿੱਚ ਵੀ ਕੈਂਪ ਲੱਗੇ ਆ ਜੀ, ਸੋ ਸੰਗਤਾਂ ਦੀ ਕਾਫੀ ਡਿਮਾਂਡ ਹੁੰਦੀ ਆ ਕਿ ਇਹ ਕੈਂਪ ਜਿਹੜੇ ਸਾਡੇ ਬੱਚਿਆਂ ਨੂੰ ਹੋਰ ਲਾਏ ਜਾਣ, ਇਹਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਦਾ ਆ। ਸੋ ਅੱਜ ਦਾ ਯੁੱਗ ਜਿਵੇਂ ਅਸੀਂ ਵੈਸਟਰਨ ਕਲਚਰ ਦੇ ਵਿੱਚ ਰਹਿੰਦੇ ਆ, ਸੋ ਸਾਡੇ ਜਿਹੜੇ ਬੱਚੇ ਆ ਉਹਨਾਂ ਦੇ ਵਿੱਚ ਉਹੀ ਕੁਝ ਫੀਡ ਹੋ ਰਿਹਾ। ਸੋ ਇਹਦੇ ਵਿੱਚ ਜਿੱਥੇ ਗੁਰਮਤ ਦੇ ਨਾਲ ਜੁੜਨ ਦੀ ਗੱਲ ਆ, ਉੱਥੇ ਨਾਲ ਜਿਹੜੀਆਂ ਉਹਨਾਂ ਦੇ ਦੁਨਿਆਵੀ ਜੀਵਨ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹਨਾਂ ਦੇ ਕੰਮ ਦੀਆਂ ਹੋਣਗੀਆਂ, ਉਹਨਾਂ ਉੱਤੇ ਜਿਹੜਾ ਇੱਕ ਕਮਿਊਨੀਕੇਸ਼ਨ ਆ ਬੱਚਿਆਂ ਤੇ ਮਾਤਾ ਪਿਤਾ ਦੇ ਵਿੱਚ, ਉਹਦੇ ਉੱਤੇ ਵੀ ਫੋਕਸ ਹੋਏਗਾ। ਸੋ ਇਹ ਪਹਿਲੀ ਵਾਰੀ ਹੋ ਰਿਹਾ ਨਿਊਯਾਰਕ ਦੀ ਧਰਤੀ ਤੇ। ਜਿਵੇਂ ਕਿ ਆਪ ਜੀ ਨੂੰ ਡੇਟ ਮੈਂਸ਼ਨ ਕੀਤੀ ਗਈ ਹੈ 6, 7, 8 ਮਾਰਚ ਜਿਹੜਾ ਫਰਾਈਡੇ, ਸੈਚਰਡੇ, ਸੰਡੇ। ਸੋ ਇਹ ਪ੍ਰੋਗਰਾਮ ਮੈਂ ਸਮਝਦਾ ਕਿ ਆਪਣੇ ਆਪ ਦੇ ਵਿੱਚ ਇੱਕ ਨਵੇਕਲਾ ਪ੍ਰੋਗਰਾਮ ਹੋਏਗਾ। ਸੋ ਨਿਊਯਾਰਕ ਦੇ ਜਿਹੜੇ ਗੁਰਦੁਆਰਾ ਸਾਹਿਬਾਨ ਹੈਗੇ ਆ, ਉਹਨਾਂ ਦੇ ਵਿੱਚ ਜਿਹੜੀ ਵਰਲਡ ਸਿੱਖ ਪਾਰਲੀਮੈਂਟ ਦੀ ਐਜੂਕੇਸ਼ਨ ਕਾਉਂਸਲ ਆ, ਉਹਦੇ ਵੱਲੋਂ ਇਹ ਪ੍ਰੋਗਰਾਮ ਲਿਖਿਆ ਗਿਆ। ਜਿਹੜੇ ਸਾਡੇ ਉਸ ਕਾਉਂਸਲ ਦੇ ਮੈਂਬਰ ਹਨ, ਸੋ ਉਹ ਸਾਰੇ ਗੁਰਦੁਆਰਿਆਂ ਦੇ ਵਿੱਚ ਰਜਿਸਟ੍ਰੇਸ਼ਨ ਜਿਹੜੀ ਆ ਉਹ ਤਕਰੀਬਨ ਪਿਛਲੇ 3 ਹਫ਼ਤਿਆਂ ਤੋਂ ਸ਼ੁਰੂ ਹੋ ਚੁੱਕੀ ਆ। ਸੋ ਬਹੁਤ ਸਾਰੇ ਪਰਿਵਾਰ ਇਸ ਗੱਲ ਦੀ ਬੜੀ ਖੁਸ਼ੀ ਉਹਨਾਂ ਨੂੰ ਮਹਿਸੂਸ ਹੁੰਦੀ ਆ ਕਿ ਅਸੀਂ ਇਸ ਗੱਲ ਦੀ ਸਾਨੂੰ ਚਾਹਨਾ ਸੀ ਕਿ ਇੱਦਾਂ ਦੇ ਕੈਂਪ ਲੱਗਣ। ਸੋ ਮੈਂ ਸਮਝਦਾ ਆਪਣੇ ਆਪ ਦੇ ਵਿੱਚ ਨਵੇਕਲਾ ਆ। ਸੋ ਇਹ ਸੰਗਤ ਨੂੰ ਅਪੀਲ ਵੀ ਆ ਕਿ ਇਸ ਕੈਂਪ ਦਾ ਜਿਹੜਾ ਆ ਉਹ ਜ਼ਰੂਰ ਲਾਭ ਉਠਾਇਆ ਜਾਵੇ ਜੀ। ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਇਹ ਵਰਲਡ ਸਿੱਖ ਪਾਰਲੀਮੈਂਟ ਦੀ ਰਿਲੀਜੀਅਸ ਕਾਉਂਸਲ ਵੱਲੋਂ ਜਿਹੜਾ ਇਹ ਉਪਰਾਲਾ ਹੈ ਉਹ ਕੀਤਾ ਜਾ ਰਿਹਾ ਹੈ, ਬਾਕੀ ਕਾਉਂਸਲਾਂ ਦਾ ਵੀ ਜੇ ਓਵਰਆਲ ਵਰਲਡ ਸਿੱਖ ਪਾਰਲੀਮੈਂਟ ਦੀ ਫੰਕਸ਼ਨਿੰਗ ਦਾ ਜ਼ਿਕਰ ਕਰਨਾ ਹੋਵੇ ਤਾਂ ਕੀ ਜਿਹੜੀਆਂ ਡਿਵੈਲਪਮੈਂਟਸ ਨੇ ਉਹ ਹੋ ਰਹੀਆਂ ਨੇ? ਦੇਖੋ, ਜਿਵੇਂ ਕਿ ਵਰਲਡ ਸਿੱਖ ਪਾਰਲੀਮੈਂਟ ਦੀਆਂ 10 ਕਾਉਂਸਲਾਂ ਹੈਗੀਆਂ। ਸੋ ਉਹਦੇ ਵਿੱਚ ਜਿਵੇਂ ਕਿ ਆਪ ਜੀ ਜ਼ਿਕਰ ਕਰਦੇ ਹੋ ਧਾਰਮਿਕ ਰਿਲੀਜੀਅਸ ਕਾਉਂਸਲ, ਸੋ ਉਹ ਕਾਉਂਸਲ ਜਿਹੜੀ ਆ ਉਹ ਇੱਕ ਜਿਹੜੀ ਉਹਦਾ ਕੰਮ ਹੈਗਾ ਧਾਰਮਿਕ ਖੇਤਰ ਦੇ ਵਿੱਚ ਜਿਹੜਾ ਸਿੱਖੀ ਪ੍ਰਚਾਰ ਦਾ। ਇੱਕ ਜਿਹੜਾ ਹੈਗਾ ਐਜੂਕੇਸ਼ਨ ਕਾਉਂਸਲ, ਜਿਹੜਾ ਕਿ ਇਹ ਐਜੂਕੇਸ਼ਨ ਕਾਉਂਸਲ ਵੱਲੋਂ ਕੈਂਪ ਲਾਇਆ ਜਾ ਰਿਹਾ ਆ। ਸੋ ਇਸ ਦੇ ਨਾਲ ਜਿਵੇਂ ਕਿ ਸਾਡੇ ਕੋਲ ਵਰਲਡ ਸਿੱਖ ਬੈਂਕ ਕਾਉਂਸਲ ਆ, ਜਿਹੜੀ ਕਿ ਆਉਣ ਵਾਲੇ ਸਮੇਂ ਦੇ ਉੱਤੇ ਉਹਦੇ ਆਪਣੇ ਪ੍ਰੋਜੈਕਟ ਜਿਹੜੀਆਂ ਉਹ ਲੀਕ ਰਹੀਆਂ ਆ, ਜਾਂ ਸਾਡੀ ਸੈਲਫ ਡਿਟਰਮੀਨੇਸ਼ਨ ਕਾਉਂਸਲ ਆ, ਉਹ ਵੀ ਪ੍ਰੋਜੈਕਟ ਜਿਹੜੀਆਂ ਬਲੂ ਪ੍ਰਿੰਟ ਤਿਆਰ ਕਰ ਰਹੀਆਂ ਆ
ਕਿ ਆਪਣੇ ਨੇਸ਼ਨ ਦੀ ਪੰਜਾਬ ਦੀ ਆਜ਼ਾਦੀ ਦੀ ਗੱਲ, ਜਾਂ ਵੈਲਫੇਅਰ ਕੌਂਸਲ ਆ ਜਿਵੇਂ ਕਿ ਸਾਡੇ ਬੰਦੀ ਸਿੰਘ ਆ ਜਾਂ ਸ਼ਹੀਦ ਪਰਿਵਾਰਾਂ ਦੇ ਜਿਹੜੇ ਬੱਚੇ ਜਾਂ ਉਹਨਾਂ ਦੇ ਮਾਤਾ ਪਿਤਾ ਅੱਜ ਵੀ ਦਰ ਦੀਆਂ ਠੋਕਰਾਂ, ਉਹਨਾਂ ਦੀ ਜਿਹੜੀ ਸਾਂਭ ਸੰਭਾਲ ਦੀ ਗੱਲ, ਭਾਵੇਂ ਕਿ ਬਹੁਤ ਸਾਰੀਆਂ ਜਥੇਬੰਦੀਆਂ ਆਪਣੇ ਆਪਣੇ ਖੇਤਰ ਦੇ ਵਿੱਚ ਉਹ ਕੰਮ ਕਰ ਰਹੀਆਂ ਆ, ਪਰ ਅਸੀਂ ਉਹਨੂੰ ਬਰੌਡਲੀ ਵੱਡੇ ਦਾਇਰਾਕਾਰ ਦੇ ਵਿੱਚ ਰੱਖਦਿਆਂ ਹੋਇਆਂ ਉਹਨਾਂ ਜਥੇਬੰਦੀਆਂ ਨਾਲ ਵੀ ਰਾਬਤਾ ਕਾਇਮ ਕਰ ਰਹੇ ਆ ਜਿਹੜੀਆਂ ਆਲਰੇਡੀ ਸੇਵਾ ਕਰ ਰਹੀਆਂ ਆ, ਕਿ ਉਹ ਯਕੀਨੀ ਬਣਾਇਆ ਜਾਵੇ ਕੋਈ ਵਾਂਝਿਆ ਨਾ ਰਹੇ, ਤਾਂ ਕਿ ਅਸੀਂ ਆਪਣੇ ਕੌਮ ਦੇ ਉਹਨਾਂ ਯੋਧਿਆਂ ਦੀਆਂ, ਉਹਨਾਂ ਬੰਦੀ ਸਿੰਘਾਂ ਦੇ ਪਰਿਵਾਰਾਂ ਦੀ ਬਾਂਹ ਫੜ ਸਕੀਏ। ਸੋ ਇਸ ਤਰ੍ਹਾਂ ਇਹ ਕੌਂਸਲਾਂ ਅਲੱਗ-ਅਲੱਗ ਖੇਤਰ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ, ਜਿਵੇਂ ਕਿ 5 ਰੀਜਨਾਂ ਦੇ ਵਿੱਚ ਵਰਲਡ ਸਿੱਖ ਪਾਰਲੀਮੈਂਟ ਦੀ ਜਿਹੜੀ ਆ ਉਹ ਵਰਲਡ ਵਾਈਡ ਹੈਗੀ ਆ। ਸੋ ਅੱਜ ਵੱਡੀ ਤਾਦਾਦ ਵਿੱਚ ਜਿਹੜੀ ਕੌਮ ਆ ਉਹ ਪੂਰੇ ਵਰਲਡ ਦੇ ਵਿੱਚ ਰਹਿੰਦੀ ਆ, ਤੇ ਮੁਸ਼ਕਲਾਂ ਵੀ ਵੱਡੀਆਂ। ਸੋ ਸਾਡੀਆਂ ਕਮਿਊਨਿਟੀ ਦੀਆਂ ਕੌਮੀ ਪ੍ਰੋਬਲਮਾਂ ਵੀ ਹੈਗੀਆਂ ਆ, ਔਰ ਅਸੀਂ ਆਪਣੇ ਪਰਿਵਾਰਾਂ ਨੂੰ, ਆਪਣੀ ਕੌਮ ਦੀ ਜਿਹੜੀ ਪ੍ਰਫੁੱਲਤਾ ਵਾਸਤੇ, ਧਰਮ ਦੀ ਬਿਹਤਰੀ ਵਾਸਤੇ ਜਿੱਥੇ ਕੰਮ ਕਰਨਾ, ਉੱਥੇ ਸਾਡੀ ਪੰਜਾਬ ਦੀ ਆਜ਼ਾਦੀ ਦਾ ਵੀ ਮੁੱਦਾ ਆ। ਪਰ ਇਹ ਜਿਹੜੀ ਕੌਂਸਲ ਆ, ਮੈਂ ਖਾਸ ਕਰਕੇ ਇਸ ਗੱਲ 'ਤੇ ਧਿਆਨ ਕੇਂਦਰਿਤ ਕਰਦਾ ਕਿ ਜਿਵੇਂ ਅਸੀਂ ਐਜੂਕੇਸ਼ਨ ਕੌਂਸਲ ਵੱਲੋਂ ਇਹ ਪ੍ਰੋਜੈਕਟ ਲਿਖਿਆ ਆ, ਇਹਦੇ ਵਿੱਚ 6 ਤਰੀਕ ਨੂੰ ਅਸੀਂ ਗੁਰਦੁਆਰਾ ਸਾਹਿਬ ਰਿਚਮੰਡ ਹਿੱਲ ਸਿੱਖ ਕਲਚਰ ਸੁਸਾਇਟੀ ਜਿਹੜਾ ਉਹ ਪ੍ਰੋਗਰਾਮ ਹੋਏਗਾ ਸ਼ਾਮ ਦਾ। ਸੋ ਉਹਦਾ ਟਾਈਮ ਟੇਬਲ ਜਿਹੜਾ ਸੋਸ਼ਲ ਮੀਡੀਆ ਤੇ ਟੀਵੀ ਚੈਨਲਾਂ, ਅਖਬਾਰਾਂ ਦੇ ਵਿੱਚ ਜਿਹੜੀ ਐਡਵਰਟਾਈਜ਼ਮੈਂਟ ਹੋ ਰਹੀ ਆ, ਜਿੰਨੇ ਖਾਸ ਕਰਕੇ ਸਾਡੇ ਈਸਟ ਕੋਸਟ ਦੇ ਗੁਰਦੁਆਰੇ ਸਾਹਿਬਾਨ ਆ, ਉਹਨਾਂ ਦੇ ਵਿੱਚ ਇਸ਼ਤਿਹਾਰ, ਪੈਂਪਲੇਟ ਜਿਹੜੇ ਆ ਉਹ ਮੈਸੇਜ ਭੇਜੇ ਜਾ ਰਹੇ ਆ। ਸੋ ਇਹ ਰਜਿਸਟ੍ਰੇਸ਼ਨ ਜਿਹੜੀਆਂ ਚੱਲ ਰਹੀਆਂ ਆ। ਸੋ ਸੈਕੰਡ ਡੇ ਜਿਹੜਾ 7 ਤਰੀਕ ਦਾ ਸੈਚਰਡੇ ਦਾ ਪ੍ਰੋਗਰਾਮ ਹੋਏਗਾ, ਉਹ ਫਲਸ਼ਿੰਗ ਦੇ ਵਿੱਚ ਫਰੈਸ਼ ਮੈਡੋ ਬੰਬੇ ਥੀਏਟਰ ਹੈਗਾ, ਉਹ ਥੀਏਟਰ ਅਸੀਂ ਪੂਰਾ ਬੁੱਕ ਕੀਤਾ ਹੋਇਆ ਆ। ਉਹਦੇ ਵਿੱਚ ਲਗਭਗ 500 ਸੀਟਿੰਗ ਜਿਹੜੀ ਬੈਠਣ ਦੀਆਂ ਚੇਅਰਸ ਹੈਗੀਆਂ, ਕਿਉਂਕਿ ਉਸ ਦਿਨ ਜਿਹੜਾ ਸਵੇਰੇ 11 ਵਜੇ ਤੋਂ ਸ਼ਾਮ ਦੇ 5 ਵਜੇ ਤੱਕ ਦਾ ਪ੍ਰੋਗਰਾਮ ਹੈਗਾ, ਸੋ ਉਹ ਅਸੀਂ ਥੀਏਟਰ ਦੇ ਵਿੱਚ ਕਰ ਰਹੇ ਹਾਂ। ਤੋ ਫਿਰ ਜਿਹੜਾ 8 ਤਰੀਕ ਦਾ ਐਤਵਾਰ ਦਾ ਜਿਹੜਾ ਪ੍ਰੋਗਰਾਮ ਹੈਗਾ, ਉਹ ਅਗੇਨ ਜਿਹੜਾ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਸੈਕੰਡ ਫਲੋਰ 'ਤੇ ਹਾਲ ਨੰਬਰ 5 ਦੇ ਵਿੱਚ ਜਿਹੜਾ ਉਹ ਕੀਤਾ ਜਾ ਰਿਹਾ ਆ। ਸੋ ਮੈਂ ਸਮਝਦਾ ਜਿਵੇਂ ਕਿ ਸਾਡੇ ਜਿਹੜੇ ਵਿਦੇਸ਼ਾਂ ਵਿੱਚ ਬੱਚੇ ਆ, ਉਹਨਾਂ ਕੋਲ ਉਹ ਸ਼ੁਰੂਆਤ ਦੇ ਵਿੱਚ ਹੀ ਉਹਨਾਂ ਕੋਲ ਜਿਹੜੇ ਸਮਾਰਟਫੋਨ ਆ, ਉਹਨਾਂ ਦੇ ਉੱਤੇ ਗੇਮਾਂ ਖੇਡਣੀਆਂ ਜਾਂ ਕੰਪਿਊਟਰ 'ਤੇ ਗੇਮਾਂ ਖੇਡਣੀਆਂ, ਉਹ ਚੀਜ਼ ਉਹਨਾਂ ਦੇ ਅੰਦਰ ਘਰ ਕਰ ਚੁੱਕੀ ਹੁੰਦੀ ਆ, ਉਹ ਫੀਡ ਉਹ ਸੇਵ ਹੋਈ ਜਾਂਦਾ। ਸੋ ਅਸੀਂ ਚਾਹੁੰਦੇ ਹਾਂ ਵੀ ਉਹਦੇ ਨਾਲ ਨਾਲ ਜਿੱਥੇ ਤੁਸੀਂ ਦੁਨਿਆਵੀ ਵਿੱਦਿਆ ਲੈਣੀ ਆ, ਅਸੀਂ ਆਪਣੇ ਬੱਚਿਆਂ ਨੂੰ ਧਰਮ ਦੇ ਨਾਲ, ਸਿੱਖਿਆ ਦੇ ਨਾਲ ਕਿਵੇਂ ਜੋੜ ਸਕਦੇ ਹਾਂ। ਜਾਂ ਜਿਵੇਂ ਮੈਂ ਪਹਿਲਾਂ ਗੱਲ ਕਰ ਰਿਹਾ ਸੀ ਕਿ ਜਿਹੜਾ ਮਾਤਾ ਪਿਤਾ ਅਤੇ ਬੱਚਿਆਂ ਦੇ ਵਿੱਚ ਕਮਿਊਨੀਕੇਸ਼ਨ ਗੈਪ ਆ, ਹੁਣ ਆਮ ਕੀ ਹੁੰਦਾ ਵਿਦੇਸ਼ਾਂ ਦੇ ਵਿੱਚ ਜਿਹੜੇ ਪੇਰੈਂਟਸ ਆ ਉਹ ਕੰਮਾਂ ਕਾਰਾਂ 'ਤੇ ਰਹਿੰਦੇ ਆ, ਸੋ ਬੱਚੇ ਘਰੇ ਇਕੱਲੇ ਆ ਜਾਂ ਉਹ ਆਪਣੇ ਮਸਤ ਰਹਿੰਦੇ ਆ। ਸੋ ਉਹਨਾਂ ਦਾ ਜਿਹੜਾ ਕਮਿਊਨੀਕੇਸ਼ਨ ਗੈਪ ਆ, ਉਹ ਬੱਚਿਆਂ ਦੀਆਂ ਪ੍ਰੋਬਲਮਾਂ ਕੀ ਆ, ਪੇਰੈਂਟਸ ਕਿਵੇਂ ਸੋਚਦੇ ਆ, ਉਹ ਜਦੋਂ ਅਸੀਂ ਇਸ ਕੈਂਪ ਦਾ ਇੱਕ ਮੁੱਖ ਮਕਸਦ ਇਹ ਆ ਵੀ ਮਾਤਾ ਪਿਤਾ ਬੱਚਿਆਂ ਦੇ ਨਾਲ ਆਉਣ, ਤਾਂ ਕਿ ਦੋਨਾਂ ਦੀ ਕਮਿਊਨੀਕੇਸ਼ਨ ਗੈਪ, ਦੋਨਾਂ ਦੇ ਸਵਾਲ ਜਵਾਬ ਅਤੇ ਉਹਨਾਂ ਦੇ ਹੱਲ। ਸੋ ਇਸ ਤਰ੍ਹਾਂ ਦਾ ਇਹ ਇੱਕ ਪਰਿਵਾਰਕ ਜਿਹੜਾ ਗੁਰਮਤਿ ਸਿੱਖਿਆ ਕੈਂਪ ਜਿਹੜਾ ਆ, ਇਹ ਪਹਿਲੀ ਵਾਰੀ ਨਿਵੇਕਲਾ ਹੋ ਰਿਹਾ ਉੱਦਮ। ਸੋ ਇੱਕ ਗੱਲ ਦਾ ਵਾਅਦਾ ਹੈਗਾ, ਜਿਵੇਂ ਕਿ ਸਾਡੇ ਕੋਲ ਸਾਰੀ ਰਿਪੋਰਟਿੰਗ ਆ, ਭਾਈ ਜਗਜੀਤ ਸਿੰਘ ਜੀ ਹੁਣੀ UK ਤੋਂ ਸਪੈਸ਼ਲੀ ਆ ਰਹੇ ਆ ਜੀ, ਕਿ ਜਿਸ ਕੰਟਰੀ ਦੇ ਵਿੱਚ ਵੀ ਇਹ ਹੋਇਆ ਆ, ਸੋ ਸੰਗਤ ਦੀ ਡਿਮਾਂਡ ਰਹੀ ਆ ਕਿ ਇਹਨੂੰ ਦੁਬਾਰਾ ਫੇਰ ਇੱਦਾਂ ਦੇ ਉੱਦਮ ਕੀਤੇ ਜਾਣ। ਸੋ ਅਸੀਂ ਵੀ ਵਾਅਦਾ ਕਰਦੇ ਹਾਂ ਆਪਣੀਆਂ ਜਿਹੜੇ ਇੱਥੇ ਲੋਕਲ ਸਿੱਖ ਸੰਗਤਾਂ ਈਸਟ ਕੋਸਟ ਦੀਆਂ ਹੈਗੀਆਂ, ਕਿ ਅਗਰ ਤੁਸੀਂ ਇੱਕ ਵਾਰੀ ਇਹਨੂੰ ਅਟੈਂਡ ਕਰੋਗੇ ਕੈਂਪ ਨੂੰ, ਤੇ ਤੁਸੀਂ ਡੈਫੀਨੇਟਲੀ ਜਿਹੜਾ ਫੇਰ ਅਗੇਨ ਤੁਸੀਂ ਕਹੋਗੇ ਵੀ ਇਹ ਹੋਰ ਹੋਣ। ਸੋ ਸਾਡੇ ਵੀ ਜਿਹੜੀ ਇਹ ਅਸੀਂ ਉੱਦਮ ਉਪਰਾਲੇ ਵਰਲਡ ਸਿੱਖ ਪਾਰਲੀਮੈਂਟ ਦੀ ਐਜੂਕੇਸ਼ਨ ਕੌਂਸਲ ਵੱਲੋਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇੰਡੀਆਨਾ, ਸ਼ਿਕਾਗੋ ਔਰ ਕੈਲੀਫੋਰਨੀਆ ਦੇ ਵਿੱਚ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਉਹ ਕੈਂਪ ਜਿਹੜੇ ਆ, ਜਿਹੜੇ ਕਿ ਵਰਲਡ ਸਿੱਖ ਪਾਰਲੀਮੈਂਟ ਦੇ ਅਲੱਗ-ਅਲੱਗ ਸਟੇਟਾਂ ਦੇ ਵਿੱਚ ਮੈਂਬਰ ਆ, ਉਹ ਉੱਦਮ ਉਪਰਾਲੇ, ਉਹ ਟਾਈਮਿੰਗ ਜਿਹੜੀ ਆ, ਵੈਨਿਊ ਉਹ ਸਿਲੈਕਟ ਹੋ ਰਹੇ ਆ ਡੇਟਾ। ਸੋ ਉਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸਿੱਖ ਸੰਗਤਾਂ ਦੇ ਨਾਲ ਸ਼ੇਅਰ ਕਰਾਂਗੇ ਜੀ। ਨਹੀਂ, ਜਿਵੇਂ ਦੂਜੀਆਂ ਕਾਉਂਸਲਸ ਦਾ ਜ਼ਿਕਰ ਹੈਗਾ, ਤੇ ਕੀ ਡਿਵੈਲਪਮੈਂਟ ਕੀ ਹੈ ਇਸ ਵਕਤ ਵਰਲਡ ਸਿੱਖ ਪਾਰਲੀਮੈਂਟ ਦੀ ਓਵਰਆਲ ਜੇ ਦੇਖਣਾ ਹੋਵੇ? ਜਿਵੇਂ ਅਸੀਂ ਪਿਛਲੇ ਸਮੇਂ ਦੇ ਵਿੱਚ ਵੀ ਇਸ ਗੱਲ ਤੇ ਵਿਚਾਰ ਚਰਚਾ ਕੀਤੀ ਹੈ, ਹੋਰਾਂ ਨੂੰ ਨਾਲ ਲੈ ਕੇ ਤੁਰਨ ਦੀ ਲਾਈਨ ਹੋਵੇ ਜਾਂ ਬਾਕੀ ਕਾਉਂਸਲਸ ਦੀ ਜਿੱਥੇ ਤੱਕ ਵਰਕਿੰਗ ਦੀ ਗੱਲ ਆਉਂਦੀ ਹੈ। ਇਸ ਵਾਰੀ ਅਸੀਂ ਦੇਖਦੇ ਹਾਂ ਜਿਵੇਂ ਕਿ ਇਹ 5 ਰੀਜਨਾਂ ਦੇ ਮੈਂ ਪਹਿਲਾਂ ਜ਼ਿਕਰ ਕੀਤਾ ਵਰਲਡ ਵਾਈਡ ਹੈਗੀ ਆ। ਸੋ ਇਹਦੇ ਵਿੱਚ 150 ਮੈਂਬਰ ਹੈਗਾ ਡਾਇਸਪੋਰਾ ਦਾ, ਜਿਹੜਾ ਕਿ ਵਰਲਡ ਸਿੱਖ ਪਾਰਲੀਮੈਂਟ ਦਾ ਮੈਂਬਰ ਆ।
ਸੋ ਮੈਂ ਸਮਝਦਾ ਕਿ ਇਹ ਇੱਕ ਬਹੁਤ ਵੱਡਾ ਪਰਿਵਾਰ ਆ। ਸੋ ਸਾਡੀਆਂ ਬਹੁਤ ਸਾਰੀਆਂ ਜਿਹੜੀਆਂ ਕੌਂਸਲਾਂ ਆ, ਜਿਹੜੀਆਂ 10 ਔਰ ਅਲੱਗ-ਅਲੱਗ ਟੀਮਾਂ ਇਹਦੇ ਵਿੱਚ ਸਾਡੇ, ਜਿਵੇਂ ਸਾਡਾ ਸਟਰਕਚਰ ਆ ਵਰਲਡ ਸਿੱਖ ਪਾਰਲੀਮੈਂਟ ਦਾ, ਸੋ ਅਲੱਗ-ਅਲੱਗ ਟੀਮਾਂ ਨੂੰ ਇਹ ਸਾਰੇ ਕਾਰਜ ਦਿੱਤੇ ਹੋਏ ਆ। ਚਾਹੇ ਆਪਾਂ, ਜਿਵੇਂ ਤੁਸੀਂ ਸਵਾਲ ਕੀਤਾ ਕਿ ਕਿਸੇ ਨੂੰ ਨਾਲ ਲੈ ਕੇ ਜਿਹੜੀਆਂ ਜਥੇਬੰਦੀਆਂ ਨੂੰ, ਉਹ ਐਵਰੀ ਡੇ ਮਤਲਬ ਕੰਮ ਜਿਹੜਾ ਆ ਉਹ ਕੰਟੀਨਿਊਟੀ ਹੈਗੀ ਆ ਉਹਦੇ ਉੱਤੇ। ਬਹੁਤ ਸਾਰੀਆਂ ਜਿਹੜੇ ਸਿੰਘ ਜਥੇਬੰਦੀਆਂ ਤੋਂ ਅਲੱਗ-ਅਲੱਗ ਉਹ ਜੁੜ ਵੀ ਰਹੇ ਆ, ਮੈਂਬਰ ਵੀ ਬਣ ਰਹੇ ਆ। ਸੋ ਉਹਦੇ ਉੱਤੇ ਜਿਹੜਾ ਵਰਕ ਕੰਟੀਨਿਊਟੀ ਹੈਗਾ, ਜਿਹੜੀਆਂ ਵਰਲਡ ਸਿੱਖ ਪਾਰਲੀਮੈਂਟ ਦੀ ਓਵਰਹਾਲ ਜੀ ਅਸੀਂ ਅੱਜ ਤੱਕ ਦੀ ਜਿਹੜੀ ਦੇਖਦੇ ਹਾਂ, ਅਸੀਂ ਪਿਛਲੇ ਦਿਨਾਂ ਦੇ ਵਿੱਚ, ਚਾਹੇ ਉਹ ਸਟੇਟ ਡਿਪਾਰਟਮੈਂਟ ਅਮਰੀਕਾ ਦੇ ਵਿੱਚ ਸਾਡੇ ਇੰਟਰਨੈਸ਼ਨਲ ਮੁੱਦਿਆਂ ਦੀ ਗੱਲ ਹੋਵੇ, ਉਹ ਲਿਜਾਣ ਦੀ ਗੱਲ ਆ, ਜਾਂ ਅਸੀਂ UN ਦੇ ਵਿੱਚ ਪਿਛਲੇ ਦਿਨੀ ਜਿਹੜਾ ਮੰਗੂ ਮੱਠ ਗੁਰਦੁਆਰਾ ਸਾਹਿਬ ਢਾਇਆ, ਜਾਂ ਉਸੇ ਸੇਮ ਡੇ ਤੇ ਹੀ ਹਿਊਮਨ ਰਾਈਟ ਡੇ ਸੀਗਾ ਤੇ ਉਸ ਦਿਨ ਅਸੀਂ ਜਾਣਾ ਵੀ ਸੀਗਾ। ਸੋ ਜਿਹੜਾ ਇੰਸੀਡੈਂਟਲੀ ਉਹ ਇੱਕ ਜਿਹੜਾ ਗੁਰਦੁਆਰਾ ਸਾਹਿਬ ਨੂੰ ਢਾਣ ਦਾ ਉੱਥੇ ਭਾਰਤੀ ਸਰਕਾਰ ਵੱਲੋਂ, ਜਾਂ ਜਿਵੇਂ ਕਿ ਉੱਥੇ ਅਸੀਂ ਪਿਛਲੇ ਸਮਿਆਂ ਦੇ ਵਿੱਚ ਦੇਖੇ ਆ, ਉਹ ਅਸੀਂ ਮੁੱਦਾ ਮੈਮੋਰੰਡਮ ਦੇ ਵਿੱਚ ਲੈ ਕੇ ਜਿਹੜਾ UN ਦੇ ਵਿੱਚ ਉਠਾਇਆ। ਸੋ ਮੈਂ ਸਮਝਦਾ ਅਸੀਂ, ਚਾਹੇ UN ਦੀ ਗੱਲ ਹੋਵੇ, ਚਾਹੇ ਅਮਰੀਕਾ ਦੀ ਗਵਰਨਮੈਂਟ ਨਾਲ, ਜਾਂ UK ਦੇ ਵਿੱਚ, ਈਵਨ ਯੂਰਪ, ਆਸਟ੍ਰੇਲੀਆ, ਜਿਹੜੀਆਂ ਸਰਕਾਰਾਂ ਦੇ ਨਾਲ ਤਾਲਮੇਲ ਵਧਾਉਣ ਦੀ ਗੱਲ ਆ, ਉਹ ਅਸੀਂ ਜਿਹੜੇ ਸਾਡੇ ਕਾਰਜ ਆ ਉਹ ਵਰਲਡ ਸਿੱਖ ਪਾਰਲੀਮੈਂਟ ਕੰਟੀਨਿਊਟੀ ਕਰ ਰਹੀ ਆ। ਸੋ ਉਹਦੇ ਵਿੱਚ ਚਾਹੇ ਸਾਡੀ ਨੇਸ਼ਨ ਦੀ ਗੱਲ ਹੋਵੇ, ਸਾਡੇ ਕੌਮ ਦੇ ਬਹੁਤ ਸਾਰੇ ਜਿਹੜੇ ਇਸ ਵੇਲੇ ਹੁਣ ਵੱਡੀ ਤਾਦਾਦ ਵਿੱਚ, ਜਿਵੇਂ ਕਿ ਮੈਂ ਜ਼ਿਕਰ ਕਰਦਾ ਹੀ ਹਾਂ, ਅਸੀਂ ਗਲੋਬਲੀ ਰਹਿੰਦੇ ਹਾਂ। ਸੋ ਸਾਡੀਆਂ ਮੁਸ਼ਕਲਾਂ, ਅਸੀਂ ਸਾਰੀਆਂ ਕੰਟਰੀਆਂ ਦੇ ਵਿੱਚ ਅਲੱਗ-ਅਲੱਗ ਸਾਡੀਆਂ ਹੈਗੀਆਂ ਪ੍ਰੋਬਲਮਾਂ, ਜਾਂ ਸਾਡੀ ਨੇਸ਼ਨ ਦੀ ਗੱਲ ਆ, ਉਹਦੇ ਉੱਤੇ ਸਾਰੀਆਂ ਤੇ ਓਵਰਹਾਲ ਜਿਹੜਾ ਉਹ ਫੋਕਸ ਕਰਦੀ ਪਈ ਆ ਵਰਲਡ ਸਿੱਖ ਪਾਰਲੀਮੈਂਟ। ਸੋ ਪਿਛਲੇ ਦਿਨੀ ਅਸੀਂ ਦੇਖਿਆ ਆ ਕਿ ਮੈਸਾਚੂਸਟਸ ਦੇ ਵਿੱਚ ਵਰਲਡ ਇਕੁਆਲਿਟੀ ਡੇ ਦਾ ਜਿਹੜਾ ਬਿੱਲ ਲਿਆਉਣਾ, ਪਾਸ ਕਰਾਉਣਾ, ਜਾਂ ਕਨੈਕਟੀਕਟ ਦੇ ਵਿੱਚ ਜਿਹੜਾ ਮੈਮੋਰੀਅਲ ਸੀ ਉਹਨੂੰ ਅਲੱਗ-ਅਲੱਗ ਦੂਜਿਆਂ ਦੇ ਵਿੱਚ, ਲਾਇਬ੍ਰੇਰੀਆਂ ਦੇ ਵਿੱਚ ਜਾਂ ਮਿਊਜ਼ੀਅਮ ਦੇ ਵਿੱਚ ਲਿਜਾ ਕੇ 1984 ਦੀ ਯਾਦਗਾਰ ਨੂੰ, ਜਾਂ ਉਸ ਗੱਲ ਨੂੰ ਉਹਨਾਂ ਲੋਕਾਂ ਤੱਕ, ਦੂਜੀਆਂ ਕਮਿਊਨਿਟੀਆਂ ਤੱਕ ਦੱਸਣਾ ਕਿ ਸਾਡੇ ਨਾਲ ਕੀ ਹੋਇਆ, ਸਿੱਖਾਂ ਦੀ ਜੈਨੋਸਾਈਡ ਹੋਈ ਹੈ, ਕਿਹਨੇ ਕੀਤੀ, ਕਿਉਂ ਕੀਤੀ। ਉਹ ਸਾਰਾ ਕੁਛ ਹੀ ਐਜੂਕੇਸ਼ਨ ਜਿਹੜੀ ਕੌਂਸਲ ਆ ਉਹਦੇ ਵੱਲੋਂ ਉਹ ਐਫਰਟ ਹੁੰਦੇ ਰਹੇ ਆ। ਜਾਂ ਜਿਹੜਾ ਮੈਸਾਚੂਸਟਸ ਦੀ ਗੱਲ ਕਰਦਾ, ਉਹ ਜਿਹੜਾ ਐਫਰਟ ਆ ਉਹ ਸਾਡੀ ਧਾਰਮਿਕ ਰਿਲੀਜੀਅਸ ਕੌਂਸਲ ਦਾ ਐਫਰਟ ਸੀ। ਸੋ ਇਸ ਤਰ੍ਹਾਂ ਸਾਰੀਆਂ ਕੌਂਸਲਾਂ ਨੂੰ ਸਰਗਰਮ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਮੈਸੇਜ ਮਿਲਣਗੇ। ਸੈਲਫ ਡਿਟਰਮੀਨੇਸ਼ਨ ਕੌਂਸਲ, ਉਹ ਵੀ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਇੱਕ ਬਹੁਤ ਵੱਡਾ ਪ੍ਰੋਗਰਾਮ ਉਲੀਕ ਰਹੀ ਆ। ਸੋ ਉਹ ਵੀ ਆਉਣ ਵਾਲੀ ਸਮੇਂ ਦੇ ਵਿੱਚ ਅਸੀਂ ਸਿੱਖ ਸੰਗਤਾਂ ਤੱਕ ਸ਼ੇਅਰ ਕਰਾਂਗੇ। ਸੋ ਮੈਂ ਸਮਝਦਾ ਜਿਹੜਾ ਇਹ ਪ੍ਰੋਗਰਾਮ ਵਰਲਡ ਸਿੱਖ ਪਾਰਲੀਮੈਂਟ ਦਾ, ਅਸੀਂ ਉਮੀਦ ਕਰਦੇ ਹਾਂ ਕਿ ਬਣ ਤਾਂ ਗਈ ਆ, ਪਰ ਸੰਗਤ ਤੱਕ ਕਿਵੇਂ ਜਾਣਾ ਆ, ਸੰਗਤ ਨੂੰ ਵਰਲਡ ਸਿੱਖ ਪਾਰਲੀਮੈਂਟ ਬਾਰੇ ਕਿਵੇਂ ਪਤਾ ਲੱਗੇ। ਸੋ ਉਹ ਇੱਕ ਤਰੀਕਾਕਾਰ ਇਹੀ ਆ ਕਿ ਅਸੀਂ ਕੁਝ ਪ੍ਰੋਗਰਾਮ ਉਲੀਕੀਏ, ਕੁਝ ਕਾਰਜ ਕਰੀਏ ਬਿਹਤਰੀ ਵਾਸਤੇ, ਤਾਂ ਕਿ ਜਿਹੜੀ ਸਾਡੀ ਕੌਮ ਨੂੰ, ਵਰਲਡ ਨੂੰ ਪਤਾ ਲੱਗੇ ਕਿ ਜਿਹੜੀ ਇਸ ਵੇਲੇ ਅਮਰੇਲਾ ਹੈਗੀ ਆ ਸਿੱਖਾਂ ਦੀ ਸੰਸਥਾ, ਉਹ ਵਰਲਡ ਸਿੱਖ ਪਾਰਲੀਮੈਂਟ ਹੈਗੀ ਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਉਸ ਤਰੀਕੇ ਦੇ ਕਦਮ ਜਿਹੜੀ ਅੱਗੇ ਭਰਦੀ ਜਾਏਗੀ, ਤਾਂ ਕਿ ਕੌਮ ਦੀ ਜਿਹੜੀ ਹੋਪ ਸੀਗੀ, ਸਰਬੱਤ ਖਾਲਸਾ 2015 ਵਿੱਚ ਸਿੰਘ ਸਾਹਿਬ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਨੂੰ ਕੌਮ ਨੇ ਜਥੇਦਾਰ ਥਾਪਿਆ ਕੌਮ ਦਾ। ਉਹਨਾਂ ਨੂੰ ਮੈਂਡੇਟ ਜਿਹੜਾ ਕੌਮ ਨੇ, ਕੋਈ 7 ਲੱਖ ਇਕੱਠ ਕਹਿੰਦਾ, ਕੋਈ 5 ਲੱਖ ਕਹਿੰਦਾ, ਜਿੰਨਾ ਵੀ ਸੀਗਾ, ਮੈਂ ਸਮਝਦਾ ਉਸ ਜਥੇਦਾਰ ਦੀ ਦਿਸ਼ਾ ਨਿਰਦੇਸ਼ਾਂ ਤੇ ਵਰਲਡ ਸਿੱਖ ਪਾਰਲੀਮੈਂਟ ਜਿਹੜੀ ਆ ਉਹ ਕਾਇਮ ਹੋਈ ਆ ਡਾਇਸਪੋਰਾ ਦੀ। ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਜਿਹੜੀਆਂ ਖੁਸ਼ਖਬਰੀ, ਉਹ ਪੰਜਾਬ ਜਿਹੜਾ ਸਾਡਾ ਏਸ਼ੀਅਨ ਰੀਜਨ ਆ, 150 ਮੈਂਬਰ, ਉੱਧਰੋਂ ਵੀ ਜਿਹੜਾ ਕਿ 300 ਮੈਂਬਰ ਦਾ ਸਮੂਹ ਕੰਪਲੀਟ ਜਿਹੜਾ ਇਹ ਵਰਲਡ ਸਿੱਖ ਪਾਰਲੀਮੈਂਟ ਦਾ ਹੋਏਗਾ। ਪਰ ਇਨ ਦਾ ਮੀਨ ਟਾਈਮ ਜਿਹੜੀਆਂ ਇਹ ਸਾਡੀਆਂ ਕੌਂਸਲਸ ਹੈਗੀਆਂ, ਉਹ ਆਪਣੇ ਕਾਰਜ ਜਿਹੜੀਆਂ ਸ਼ੁਰੂ ਕਰ ਚੁੱਕੀਆਂ ਜੀ। ਇਹਦੇ ਵਿੱਚ ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਭਾਵੇਂ ਉਹ ਇੱਥੇ ਨਾਰਥ ਅਮਰੀਕਾ ਦੇ ਵਿੱਚ ਹੋਵੇ ਜਾਂ ਯੂਰਪ ਦੇ ਵਿੱਚ ਹੋਵੇ, ਵੱਖ-ਵੱਖ ਕੌਂਸਲਸ ਵੱਲੋਂ ਆਪਣਾ ਜਿਹੜਾ ਕੰਮ ਹੈ ਉਹ ਸ਼ੁਰੂ ਕੀਤਾ ਜਾ ਚੁੱਕਿਆ। ਇਸ ਦੇ ਨਾਲ ਇਹ ਵੀ ਇੱਕ ਵੱਡਾ ਸਵਾਲ ਹੈ, ਵੱਡੀ ਇੱਕ ਗੱਲ ਹੈਗੀ ਹੈ ਕਿ ਸੰਗਤ ਦੇ ਵਿੱਚ ਜਾਣਾ ਤੇ ਉਹ ਇੱਕ ਤੇ ਉਹ ਇੱਕ ਪਲੇਟਫਾਰਮ ਵਜੋਂ ਸਥਾਪਿਤ ਹੋਣਾ, ਜਿੱਥੇ ਤੁਸੀਂ ਇਹ ਕਹਿ ਸਕੋ ਕਿ ਜੀ ਵਰਲਡ ਸਿੱਖ ਪਾਰਲੀਮੈਂਟ ਸਿੱਖਾਂ ਦੀ ਨੁਮਾਇੰਦਗੀ ਜਿਹੜੀ ਹੈ ਓਵਰਆਲ ਕਰਦੀ ਹੈ। ਜਿਹੜਾ ਕਿ ਜਦੋਂ ਵਰਲਡ ਸਿੱਖ ਪਾਰਲੀਮੈਂਟ ਦਾ ਨਾਮ ਹੀ ਆਉਂਦਾ ਹੈ ਤਾਂ ਇਹ ਗੱਲ ਆਉਂਦੀ ਹੈ ਸਾਹਮਣੇ ਵੀ ਭਾਈ ਦੁਨੀਆ ਭਰ ਦੇ ਸਿੱਖਾਂ ਦੀ ਇੱਕ ਜਿੱਥੇ ਇਕੱਤਰਤਾ
ਦੇ ਤੌਰ ਤੇ ਨਾਲ ਜਿਹੜੀ ਰਿਪਰੈਜ਼ੈਂਟੇਸ਼ਨ ਹੈਗੀ ਆ ਉਹ ਇਹਦੇ ਵਿੱਚੋਂ ਨਿਕਲਦੀ ਹੈ। ਪਰ ਉਸ ਦੇ ਵਿੱਚ ਜਿਹੜੀਆਂ ਫਿਰ ਕੰਮ ਕਰਨ ਦੀ ਲਾਈਨ ਹੁੰਦੀ ਹੈ, ਜਾਂ ਜਿਸ ਲੈਵਲ ਤੇ ਗਰਾਊਂਡ ਲੈਵਲ ਤੇ ਜਾ ਕੇ ਕੰਮ ਕਰਨ ਦੀ ਲਾਈਨ ਹੈ, ਜਾਂ ਜਿਵੇਂ ਸਾਰਿਆਂ ਨੂੰ ਨਾਲ ਲੈ ਕੇ ਤੁਰਨ ਦੀ ਲਾਈਨ ਹੋਣੀ ਚਾਹੀਦੀ ਹੈ, ਉਸ ਤੇ ਤੁਹਾਡੀ ਕਿੰਨੀ ਕੁ ਸੰਤੁਸ਼ਟੀ ਨਜ਼ਰ ਆਉਂਦੀ ਹੈ ਅੱਜ ਦੀ ਡੇਟ ਦੇ ਵਿੱਚ ਕਿ ਕੀ ਉਹ ਜਿਹੜਾ ਵਿਜ਼ਨ ਹੈ ਜਾਂ ਜਿਹੜੀ ਉਹ ਉਸ ਥਾਂ ਤੱਕ ਪਹੁੰਚਣ ਦੀ ਜਿਹੜੀ ਲਾਈਨ ਹੈ, ਕੀ ਉੱਥੇ ਤੱਕ ਪਹੁੰਚਣ ਲਈ ਜਿਹੜਾ ਕੰਮ ਹੋ ਰਿਹਾ ਹੈ ਉਹਦੇ ਤੋਂ ਤੁਹਾਡੀ ਸੰਤੁਸ਼ਟੀ ਹੈ? ਦੇਖੋ, ਮੈਂ ਇਹ ਸੋਚਦਾ ਵੀ ਓਵਰਨਾਈਟ ਕਦੇ ਵੀ ਕੁਝ ਨਹੀਂ ਹੁੰਦਾ, ਕੋਈ ਮੈਜਿਕ ਸਟਿਕ ਨਹੀਂ ਹੈਗੀ ਜਿਹੜੀ ਕਿ ਓਵਰਨਾਈਟ ਜਾਦੂ ਦੀ ਛੜੀ ਦੇ ਨਾਲ ਤੁਸੀਂ ਕੋਈ ਵੀ ਕੁਝ ਕਰ ਦੋਗੇ। ਪਰ ਸਾਡੇ ਕੰਮ ਕਰਨ ਦੇ ਢੰਗ ਤਰੀਕੇ ਜਿਹੜੀ ਆ ਉਹ ਅਸੀਂ ਪਿਛਲੇ ਦਿਨੀ ਇੱਕ ਜ਼ਿਕਰ ਕਰਦੇ ਹੁੰਦੇ ਆ, ਸੋਸ਼ਲ ਮੀਡੀਆ ਤੇ ਅਖਬਾਰਾਂ ਟੀਵੀਆਂ ਦੇ ਵਿੱਚ ਅਸੀਂ ਦੇਖਿਆ ਕਿ ਜਿਹੜਾ ਅਕਾਲੀ ਦਲ ਸੀਗਾ ਉਹ 1920 ਦੇ ਵਿੱਚ ਰਜਿਸਟਰਡ ਹੋਇਆ। ਸੋ ਉਹ ਸਮਾਂ ਬਣਦਿਆਂ ਅਕਾਲੀ ਦਲ ਬਾਦਲ ਬਣਿਆ ਤੇ ਅੱਜ ਉਹਨੇ ਬਾਦਲਾਂ ਨੇ ਭੋਗ ਪਾ ਦਿੱਤਾ ਅਕਾਲੀ ਦਲ ਦਾ। ਸੋ ਉਸ ਤੋਂ ਬਾਅਦ ਜਿਹੜੀ RSS ਦੀ ਗੱਲ ਕਰਦੇ ਆ, RSS 1925 ਦੇ ਵਿੱਚ ਰਜਿਸਟਰਡ ਹੋਈ, ਜਿਹੜੀ ਕਿ ਅੱਜ ਮੋਦੀ ਦੇ ਰੂਪ ਦੇ ਵਿੱਚ ਰਾਜ ਕਰਦੀ ਆ ਭਾਰਤ ਤੇ। ਸੋ ਮੇਰਾ ਕਹਿਣ ਤੋਂ ਭਾਵ ਇਹ ਆ, ਭਾਵੇਂ ਕਿ ਅਸੀਂ RSS ਦੇ ਅਸੀਂ ਵਿਰੋਧੀ ਆ ਕਿਉਂਕਿ ਉਹ ਸਿੱਖ ਗੁਰੂ ਸਾਹਿਬਾਨ ਦੇ ਜੇ ਉਹਨਾਂ ਦੀਆਂ ਕਾਰਵਾਈਆਂ ਆ ਕੌਮ ਦੇ ਖਿਲਾਫ ਜਾਂ ਪੰਜਾਬ ਦੇ ਖਿਲਾਫ, ਪਰ ਇੱਕ ਗੱਲ ਦੁਸ਼ਮਣ ਕੋਲੋਂ ਵੀ ਸਿੱਖਣੀ ਪਏਗੀ, ਸਾਡਾ ਜਿਹੜਾ ਵਿਜ਼ਨ, ਸਾਡੀ ਜਿਹੜੀ ਸੋਚ ਆ ਉਹ ਇਸ ਤਰੀਕੇ ਦੀ ਹੋਵੇ ਕਿ ਪਾਰਲੀਮੈਂਟ ਦਾ ਜਿਹੜਾ ਆਗਾਜ਼ ਹੋ ਚੁੱਕਿਆ, ਬਣ ਚੁੱਕੀ ਆ ਡਾਇਸਪੋਰਾ ਦੀ। ਸੋ ਸਾਡੀ ਜਿਹੜੀ ਆ ਥਿੰਕਿੰਗ ਇਹ ਹੋਵੇ, ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਪੰਜਾਬ ਨੂੰ ਆਜ਼ਾਦ ਕਰਾਉਣਾ ਔਰ ਅਸੀਂ ਆਪਣੇ ਕੌਮ ਦੀ ਗਲੋਬਲੀ ਜਿਹੜੀ ਰਹਿ ਰਹੀ ਆ ਉਹਦੀ ਅਗਵਾਈ ਜਿਹੜੀ ਆ ਵਰਲਡ ਸਿੱਖ ਪਾਰਲੀਮੈਂਟ ਇਸ ਤਰੀਕੇ ਨਾਲ ਤਰਜਮਾਨੀ ਕਰੇ ਕਿ ਕੌਮ ਦਾ ਵਿਸ਼ਵਾਸ ਜਿਹੜਾ ਆ ਉਹ ਵਰਲਡ ਸਿੱਖ ਪਾਰਲੀਮੈਂਟ ਤੇ ਵੱਜੇ। ਸੋ ਉਸ ਚੀਜ਼ ਨੂੰ ਲੈ ਕੇ ਅਸੀਂ ਜਿਹੜੀਆਂ ਸਾਡੀਆਂ ਕੌਂਸਲਾਂ ਹੈਗੀਆਂ ਉਹਦੇ ਉੱਤੇ ਸਾਡਾ ਫੋਕਸ ਹੈਗਾ ਆ, ਕਿਉਂਕਿ ਕੈਨੇਡਾ ਦੇ ਵਿੱਚ ਜਿਹੜੀਆਂ ਸਾਡੇ ਮੈਂਬਰ ਸਾਹਿਬਾਨ ਹੈਗੇ ਆ, ਚਾਹੇ UK ਦੇ ਵਿੱਚ, ਯੂਰਪ, ਆਸਟ੍ਰੇਲੀਆ, ਨੇਬਰ ਕੰਟਰੀਆਂ ਦੇ ਵਿੱਚ, ਸੋ ਅਮਰੀਕਾ ਤੋਂ। ਸੋ ਸਾਡਾ ਇਹ ਉਦਮ ਉਪਰਾਲਾ ਇਸੇ ਗੱਲ ਤੇ ਫੋਕਸ ਆ। ਇਹਨੂੰ ਅਸੀਂ ਸਾਡੀਆਂ ਮੀਟਿੰਗਸ ਵੀ ਹੁੰਦੀਆਂ ਰਹਿੰਦੀਆਂ, ਰੀਜਨ ਦੀਆਂ ਮੀਟਿੰਗ ਵੀ ਹੁੰਦੀਆਂ ਆ। ਅਸੀਂ ਪਿਛਲੇ ਦਿਨੀ UK ਦੇ ਵਿੱਚ ਇਜਲਾਸ ਕੀਤਾ, ਅਸੀਂ ਇਕੱਠੇ ਹੁੰਨੇ ਆ, ਸਾਰੀਆਂ ਕੰਟਰੀਆਂ ਤੋਂ ਮੈਂਬਰ ਵਿਚਾਰਦੇ ਆ। ਸੋ ਮੈਂ ਸਮਝਦਾ ਹੁਣ ਤੱਕ ਸਾਡੀ ਕੋਈ ਕਿਸੇ ਸੰਸਥਾ ਦੇ ਕੋਲ ਗਲੋਬਲੀ 150 ਮੈਂਬਰ ਜਿਹੜੇ ਕਿ ਕਿਸੇ ਕੋਲ ਵੀ ਨਹੀਂ ਸੀਗੇ, ਪਰ ਹੁਣ ਇਹ ਕੌਮ ਦੀ ਹੋਪ ਸੀਗੀ ਕਿ ਸਾਨੂੰ ਇਹਦੀ ਲੋੜ ਆ। ਸੋ ਅਸੀਂ ਗਲੋਬਲੀ 150 ਮੈਂਬਰ ਜੁੜਿਆ ਔਰ ਕੌਂਸਲਾਂ ਦੇ ਵਿੱਚ ਵੀ ਤਜਵੀਜ਼ ਜਿਹੜੀ ਆ ਉਹ ਸਬ ਕਮੇਟੀਆਂ ਦੀ ਹੈਗੀ ਆ। ਉਹ ਹੋਰ ਜਿਹੜਾ ਕਾਫਲਾ ਜਿਹੜਾ ਆਪਣੀ ਕੌਮ ਦਾ ਅੱਗੇ ਵਧੇਗਾ ਔਰ ਉਹ ਦਿਨ ਦੂਰ ਨਹੀਂ ਜਦੋਂ ਕੌਮ ਨੂੰ ਇੱਕ ਜਿਹੜੀ ਇਸ ਗੱਲ ਦੀ ਖੁਸ਼ੀ ਮਹਿਸੂਸ ਹੋਏਗੀ ਕਿ ਵਾਕਈ ਵਰਲਡ ਸਿੱਖ ਪਾਰਲੀਮੈਂਟ ਨੇ ਕੌਮ ਦੀ ਤਰਜਮਾਨੀ ਜਿਹੜੀ ਆ ਉਹ ਕਰਨੀ ਸ਼ੁਰੂ ਕਰ ਦਿੱਤੀ ਜੀ। ਤੇ ਇਸ ਹਵਾਲੇ ਦੇ ਨਾਲ ਜਾਂਦੇ ਅੰਤ ਦੇ ਵਿੱਚ ਕੋਈ ਸੰਦੇਸ਼ ਜਿਹੜਾ ਨਾਰਥ ਅਮਰੀਕਾ ਦੇ ਵਿੱਚ ਜਿੱਥੇ TV84 ਰਾਹੀਂ ਮੈਸੇਜ ਜਾਂਦਾ ਉੱਥੇ ਤੇ ਓਵਰਆਲ ਸਿੱਖ ਸੰਗਤਾਂ ਨੂੰ ਦੇਣਾ ਚਾਹੋ? ਦੇਖੋ, ਮੈਂ ਬਿਲਕੁਲ ਜੀ ਬੇਨਤੀ ਕਰਦਾ ਕਿ ਜਿਹੜੀ ਵਰਲਡ ਸਿੱਖ ਪਾਰਲੀਮੈਂਟ ਦੇ ਛੋਟੇ ਉਦਮ ਉਪਰਾਲੇ ਜਿਹੜੇ ਹੈਗੇ ਆ ਉਹਦੇ ਵਿੱਚ ਸਿੱਖ ਸੰਗਤਾਂ ਨੂੰ ਬੇਨਤੀ ਆ, ਸਾਡਾ ਸਹਿਯੋਗ ਕਰੋ। ਅਸੀਂ ਜੋ ਪ੍ਰੋਗਰਾਮ ਕਰਦੇ ਆ ਇਹ ਆਪ ਜੀ ਵਾਸਤੇ ਫ੍ਰੀ ਆਫ ਕਾਸਟ, ਕੋਈ ਇਹਦੇ ਖਰਚੇ ਨਹੀਂ ਆ, ਫ੍ਰੀ ਰਜਿਸਟ੍ਰੇਸ਼ਨ ਆ। ਵੱਧ ਤੋਂ ਵੱਧ ਰਜਿਸਟ੍ਰੇਸ਼ਨ ਗੁਰਦੁਆਰਿਆਂ ਦੇ ਵਿੱਚ ਚੱਲ ਰਹੀ ਆ। ਅਸੀਂ ਸੋਸ਼ਲ ਮੀਡੀਆ ਤੇ ਜਿਹੜੇ ਸਾਡੇ ਫੇਸਬੁੱਕ ਪੇਜ ਆ ਪਾਰਲੀਮੈਂਟ ਦੇ ਜਾਂ YouTube ਚੈਨਲ ਆ, ਇੰਸਟਾਗ੍ਰਾਮ, ਉਹਨਾਂ ਦੇ ਉੱਤੇ ਵੀ ਇਹ ਲਿੰਕ ਚੱਲਦੇ ਪਏ ਆ। ਸੋ ਉੱਥੇ ਰਜਿਸਟ੍ਰੇਸ਼ਨ ਜ਼ਰੂਰ ਕਰੋ। ਸੋ ਪੇਰੈਂਟਸ ਜ਼ਰੂਰ ਨਾਲ ਆਉਣ। ਸੋ ਅਸੀਂ ਹੁਣ ਜੇ ਪਿਛਲੇ ਸਾਡੀ ਜਿਹੜੀ ਆ 22 ਤਰੀਕ ਤੇ 23 ਤਰੀਕ ਜਿਹੜਾ ਵੀਕਐਂਡ ਆ ਰਿਹਾ, ਇਹਦੇ ਵਿੱਚ ਵੀ ਅਸੀਂ ਜਿਹੜੀ ਸਾਡੇ ਕੈਨੇਡਾ ਰੀਜਨ ਤੋਂ ਵਰਲਡ ਸਿੱਖ ਪਾਰਲੀਮੈਂਟ ਦੇ ਮੈਂਬਰ ਸਾਹਿਬਾਨ ਆ 30 ਔਰ ਅਮਰੀਕਾ ਦੇ, ਉਹ ਵੀ ਅਸੀਂ ਇਕੱਠੇ ਹੋ ਰਹੇ ਆ। ਸਾਡੀ ਇੱਕ ਬਹੁਤ ਵੱਡੀ ਮੀਟਿੰਗ ਹੈ ਕੈਨੇਡਾ ਤੇ ਅਮਰੀਕਾ ਰੀਜਨ ਦੀ ਜਿਹੜੀ ਵਰਲਡ ਸਿੱਖ ਪਾਰਲੀਮੈਂਟ ਦੀ। ਅਸੀਂ ਉਹਦੇ ਵਿੱਚ ਸਾਡੀਆਂ ਕੌਂਸਲਾਂ ਸਾਰੀਆਂ ਇਕੱਠੀਆਂ ਹੋ ਰਹੀਆਂ। ਅਸੀਂ ਹੋਰ ਜਿਹੜੀ ਉਹਦੇ ਉੱਤੇ ਕੰਮ ਕਰ ਰਹੇ ਹਾਂ ਕਿ ਅਸੀਂ ਹੋਰ ਕਿਸ ਤਰੀਕੇ ਨਾਲ ਮਜ਼ਬੂਤੀ ਨਾਲ ਅੱਗੇ ਵੱਧ ਸਕੀਏ ਤਾਂ ਕਿ ਕੌਮ ਨੂੰ ਇੱਕ ਜਿਹੜਾ ਕੁਝ ਅਸੀਂ ਕਰਕੇ ਦੇ ਸਕੀਏ। ਸੋ ਮੇਰੇ ਖਿਆਲ 'ਚ ਜਿਹੜਾ ਹੁਣ ਇਹ ਪ੍ਰੋਗਰਾਮ ਲਿਖਿਆ ਆ 6, 7, 8 ਮਾਰਚ ਦਾ ਨਿਊਯਾਰਕ ਦੇ ਵਿੱਚ, ਜਿਹੜਾ ਕਿ 6 ਤਰੀਕ ਨੂੰ ਗੁਰਦੁਆਰਾ ਸਾਹਿਬ ਸਿੱਖ ਸੋਸਾਇਟੀ ਰਿਚਮੰਡ ਹਿੱਲ, ਸੋ 7 ਤਰੀਕ ਦਾ ਜਿਹੜਾ ਉਹ ਸੈਚਰਡੇ ਦਾ ਪ੍ਰੋਗਰਾਮ ਬੰਬੇ ਥੀਏਟਰ ਫਲਸ਼ਿੰਗ ਦੇ ਵਿੱਚ, ਫਰੈਸ਼ ਮੈਡੋ ਦੇ ਵਿੱਚ ਹੈਗਾ। ਸੋ ਜਿਹੜਾ 8 ਤਰੀਕ ਦਾ ਉਹ ਅਗੇਨ ਗੁਰਦੁਆਰਾ ਸਾਹਿਬ ਸਿੱਖ ਸੋਸਾਇਟੀ। ਮੈਂ ਜ਼ਿਕਰ ਕਰਾਂਗੇ ਕਿ ਇਸ ਪ੍ਰੋਗਰਾਮ ਦੇ ਵਿੱਚ ਖਾਸ ਕਰਕੇ ਗੁਰਦੁਆਰਾ ਸਾਹਿਬ ਰਿਚਮੰਡ ਹਿੱਲ ਸਿੱਖ ਸੋਸਾਇਟੀ ਦੇ ਪ੍ਰਧਾਨ ਸਾਹਿਬਾਨ ਜਿਹੜੇ ਜਤਿੰਦਰ ਸਿੰਘ ਬੋਪਰ ਆਏ ਜੀ ਤੇ ਗੁਰਦੇਵ ਸਿੰਘ ਕਾਂਗੋ ਨੇ,
ਉਹਨਾਂ ਦਾ ਵਿਸ਼ੇਸ਼ ਸਹਿਯੋਗ ਆ। ਸੋ ਉਹਨਾਂ ਨੇ ਅਸੀਂ ਜਦੋਂ ਉਹਨਾਂ ਨਾਲ ਪਹੁੰਚ ਕੀਤੀ ਉਹ ਕਹਿੰਦੇ ਜੀ ਵੈਲਕਮ, ਬਹੁਤ ਵਧੀਆ ਪ੍ਰੋਗਰਾਮ ਆ, ਜੋ ਤੁਹਾਨੂੰ ਸਾਡੇ ਕੋਲੋਂ ਮਦਦ ਚਾਹੀਦੀ ਅਸੀਂ ਵੀ ਕਰਾਂਗੇ ਜੀ। ਸੋ ਇਹ ਫ੍ਰੀ ਆਫ ਕਾਸਟ ਜਿਹੜਾ ਪ੍ਰੋਗਰਾਮ ਹੈਗਾ, ਸੋ ਸਾਡੀ ਬੇਨਤੀ ਆ ਕਿ ਵੱਧ ਤੋਂ ਵੱਧ ਪਰਿਵਾਰਾਂ ਦੇ ਨਾਲ ਆਪ ਜੀ ਉੱਥੇ ਰਜਿਸਟ੍ਰੇਸ਼ਨ ਕਰੋ ਤੇ ਆਓ ਔਰ ਇਸ ਪ੍ਰੋਗਰਾਮ ਦਾ ਲਾਭ ਉਠਾਓ ਜੀ। ਤੇ ਜਿਹੜਾ ਇਹ ਤੁਸੀਂ ਮੀਟਿੰਗ ਦਾ ਜ਼ਿਕਰ ਕੀਤਾ ਇੱਥੇ ਹੋਣ ਜਾ ਰਹੀ ਹੈ ਜੀ ਨਿਊਯਾਰਕ ਦੇ ਵਿੱਚ ਇਸੇ ਵੀਕਐਂਡ, ਆਉਂਦੇ ਵੀਕਐਂਡ ਨੂੰ, ਜੀ ਇਸ ਬਾਬਤ ਜੇ ਥੋੜੀ ਜੀ ਜਾਣਕਾਰੀ ਦੇ ਸਕੋ, ਕਿੰਨਾ ਇਸ਼ੂਜ਼ ਨੂੰ ਲੈ ਕੇ ਹੋਣ ਜਾ ਰਹੀ ਹੈ ਜਾਂ ਇਹਦੇ ਵਿੱਚ ਕੀ ਅੱਗੇ ਦੀ ਜਿਹੜੀ ਤੁਸੀਂ ਰੂਪਰੇਖਾ ਦੀ ਜਾਂ ਰਣਨੀਤੀ ਦੀ ਗੱਲ ਕੀਤੀ? ਸਾਡੇ ਜਿਹੜੀਆਂ ਕੁਝ ਜਿਹੜੀਆਂ ਇੰਟਰਨਲ ਆ ਉਹ ਜ਼ਿਆਦਾ ਅਸੀਂ ਡਿਸਕਸ਼ਨ ਨਹੀਂ ਕਰ ਸਕਦੇ, ਕਿਉਂਕਿ ਅਸੀਂ ਕੁਝ ਅਸੀਂ ਜਿਹੜੀਆਂ ਸਾਨੂੰ ਫੇਸ ਕਰਨੀਆਂ ਪੈਂਦੀਆਂ ਇਹਦੇ ਬਜਟ ਦੀਆਂ, ਵੀ ਸਾਡਾ ਬਜਟ ਕਿਵੇਂ ਇਹਨੂੰ ਅਸੀਂ ਮੇਨਟੇਨ ਕਰੀਏ ਔਰ ਕਿਵੇਂ ਸਾਡੇ ਕੋਲ ਇੱਕ ਵੱਡੀ ਕਲੈਕਸ਼ਨ ਹੋਵੇ ਤਾਂ ਕਿ ਅਸੀਂ ਕਿਉਂਕਿ ਕੁਝ ਵੀ ਤੁਸੀਂ ਕੰਮ ਕਰਦੇ ਹੋ ਜਿਹੜੀ ਵਰਲਡ ਸਿੱਖ ਪਾਰਲੀਮੈਂਟ ਦੇ ਕਾਰਜ ਕਰਨ ਵਾਸਤੇ ਕਿਸੇ ਵੀ ਜਥੇਬੰਦੀ ਦੀ ਜਾਂ ਸੰਸਥਾ ਦੀ ਜਿਹੜੀ ਬੈਕਬੋਨ ਉਹ ਫਾਈਨੈਂਸ਼ੀਅਲੀ ਤਾਕਤ ਹੁੰਦੀ ਆ, ਉਹਦੇ ਨਾਲ ਜਿਹੜੇ ਕਾਰਜ ਚੱਲਦੇ ਆ। ਸੋ ਉਸ ਚੀਜ਼ ਉੱਤੇ ਸਾਡਾ ਕਾਫੀ ਜ਼ਿਆਦਾ ਅਸੀਂ ਇਹਦੇ ਆਫਿਸ ਬਾਰੇ ਵੀ ਅਸੀਂ ਜਿਹੜਾ ਆ ਉਹ ਵਰਕਆਊਟ ਕਰ ਰਹੇ ਆ ਕਿ ਇੱਕ ਸਾਡਾ ਪ੍ਰੋਪਰ ਆਫਿਸ ਹੋਵੇ, ਕਿਉਂਕਿ ਵਰਲਡ ਦੀ ਪੰਚਾਇਤ UN ਹੈਗੀ ਆ। ਸੋ ਅਸੀਂ ਨਿਊਯਾਰਕ ਦੇ ਵਿੱਚ ਇਹਦਾ ਹੈੱਡ ਆਫਿਸ ਜਿਹੜਾ ਆ ਵਰਲਡ ਸਿੱਖ ਪਾਰਲੀਮੈਂਟ ਦਾ, ਉਹਦੀ ਜਗ੍ਹਾ ਬਾਰੇ ਕੁਝ ਹੋਰ ਇੰਟਰਨਲ ਸਾਡਾ ਇੱਕ ਬਹੁਤ ਲੰਬਾ ਚੌੜਾ ਏਜੰਡਾ ਆ, ਜਿਹਦੇ ਉੱਤੇ ਅਸੀਂ ਸਮੇਂ ਦੀ ਵੰਡ ਦੇ ਨਾਲ ਉਹ ਅਸੀਂ ਉਹਨੂੰ ਕੀਤਾ ਹੋਇਆ ਡਿਵਾਈਡ, ਤੇ ਉਹਦੇ ਉੱਤੇ ਅਸੀਂ ਡਿਸਕਸ਼ਨ ਜਿਹੜੀ ਆ 2 ਦਿਨ ਦੀ ਜਿਹੜੀ ਸਾਡੀ ਸੈਸ਼ਨ ਜਿਹੜਾ ਕੈਨੇਡਾ ਤੇ ਅਮਰੀਕਾ ਰੀਜਨ ਦਾ ਹੈਗਾ ਆ। ਸੋ ਇਹਦੇ ਉੱਤੇ ਬਹੁਤ ਸਾਰੇ ਸੁਹਿਰਦ ਵੀਰ ਜਿਹੜੇ ਆ ਉਹ ਕੈਨੇਡਾ ਤੇ ਅਮਰੀਕਾ ਤੋਂ ਆ ਰਹੇ ਆ। ਈਵਨ ਅਸੀਂ ਰਿਜ਼ਰਵਡ ਜਿਹੜੇ ਨਹੀਂ ਵੀ ਮੈਂਬਰ ਹੈਗੇ ਜਿਹੜੇ ਆਉਣਾ ਚਾਹੁੰਦੇ ਆ, ਅਸੀਂ ਉਹਨਾਂ ਨੂੰ ਵੀ ਬੇਨਤੀ ਕਰ ਰਹੇ ਹਾਂ, ਅਪਰੋਚ ਕਰ ਰਹੇ ਕਿ ਤੁਸੀਂ ਵੀ ਭਾਈ ਆ ਸਕਦੇ ਹੋ, ਵੈਲਕਮ ਆ। ਤੁਸੀਂ ਆਪਣੇ ਸਾਨੂੰ ਕੋਈ ਚੰਗੇ ਸੁਝਾਅ ਦੇ ਸਕਦੇ ਹੋ ਕਿ ਆਫਟਰ ਆਲ ਜਿਹੜੀ ਕੌਮ ਵਾਸਤੇ ਇਹ ਸਾਰਾ ਕਾਰਜ ਕੀਤੇ ਜਾ ਰਹੇ। ਜੀ ਜੀ ਹਿੰਮਤ ਸਿੰਘ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਉਮੀਦ ਕਰਦੇ ਹਾਂ ਜਿਹੜੇ ਅੱਜ ਦੇ ਸਾਡਾ ਜਿਹੜਾ ਇਹ ਉਪਰਾਲਾ ਸੀ ਤੁਹਾਨੂੰ, ਸਾਡੇ ਦਰਸ਼ਕਾਂ ਨੂੰ ਜ਼ਰੂਰ ਪਸੰਦ ਆਇਆ ਹੋਵੇਗਾ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ ਤੇ ਜਿਹੜਾ ਇਹ ਵਰਲਡ ਸਿੱਖ ਪਾਰਲੀਮੈਂਟ ਦੀ ਰਿਲੀਜੀਅਸ ਕਾਉਂਸਲ ਵੱਲੋਂ 6, 7, 8 ਮਾਰਚ ਨੂੰ ਇਹ ਜਿਹੜਾ ਕੈਂਪ ਹੈ, ਗੁਰਮਤ ਕੈਂਪ ਇੱਥੇ ਨਿਊਯਾਰਕ ਦੇ ਵਿੱਚ ਲਾਇਆ ਜਾ ਰਿਹਾ ਹੈ। ਜ਼ਰੂਰ ਇਹਦੇ ਵਿੱਚ ਜਿਹੜੇ ਸੱਜਣ ਜਾਂ ਜਿੱਥੇ ਤੱਕ ਵੀ ਸਾਡਾ ਮੈਸੇਜ ਜਾ ਰਿਹਾ ਇੱਥੇ ਖਾਸ ਤੌਰ ਤੇ ਟਰਾਈ ਸਟੇਟ ਏਰੀਏ ਦੇ ਵਿੱਚੋਂ ਜ਼ਰੂਰ ਸ਼ਮੂਲੀਅਤ ਕਰਨ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।